ਤੁਸੀਂ ਕਦੀ ਸੋਚਿਆ ਹੈ 1947 ਵਿੱਚ ਸਿਰਫ ਮੁਲਕੇ ਪਾਕਿਸਤਾਨ ਆਜ਼ਾਦ ਨਹੀਂ ਸੀ ਹੋਇਆ। ਇੱਕ ਪੰਜਾਬ ਵੀ ਵੰਡਿਆ ਗਿਆ ਸੀ, ਇੱਕ ਬੰਗਾਲ ਵੀ ਵੰਡਿਆ ਗਿਆ ਸੀ। ਨਕਸ਼ੇ ਉੱਤੇ ਸਿਰਫ ਇੱਕ ਲਕੀਰ ਖਿੱਚੀ ਗਈ ਸੀ, ਪਰ ਉਹ ਲਕੀਰ ਲੱਖਾਂ ਲੋਕਾਂ ਦੇ ਦਿਲਾਂ ਵਿੱਚੋਂ ਲੰਘ ਗਈ। ਕਈ ਘਰ ਉਜੜ ਗਏ, ਕਈ ਖਾਨਦਾਨ ਵਿਛੜ ਗਏ, ਤੇ ਪੰਜਾਬ ਦੀ ਮਿੱਟੀ ਨੇ ਉਹ ਦੁੱਖ ਵੇਖਿਆ ਜਿਹੜਾ ਸ਼ਾਇਦ ਤਾਰੀਖ ਕਦੀ ਵੀ ਨਾ ਭੁਲਾ ਸਕੇ। ਅੱਜ ਅਸੀਂ ਪਾਕਿਸਤਾਨ ਦੀ ਆਜ਼ਾਦੀ ਦੀ ਗੱਲ ਕਰਾਂਗੇ, ਪਰ ਉਹ ਆਜ਼ਾਦੀ ਜਿਹੜੀ ਅਸਾਂ ਹਾਸਲ ਕੀਤੀ, ਉਹਦੇ ਪਿੱਛੇ ਛੁਪੇ ਪੰਜਾਬ ਦੇ ਉਹਨਾਂ ਦੁੱਖਾਂ ਨੂੰ ਵੀ ਯਾਦ ਕਰਾਂਗੇ ਜਿਹੜੇ ਸਾਡੇ ਬਜ਼ੁਰਗ ਆਪਣੀਆਂ ਅੱਖਾਂ ਨਾਲ ਵੇਖ ਕੇ ਗਏ। ਮੇਰੇ ਭੈਣ ਭਰਾ, ਬੱਚਿਆਂ ਤੇ ਮਿੱਤਰਾਂ ਨੂੰ ਮੇਰਾ ਬਹੁਤ ਬਹੁਤ ਸਲਾਮ। ਸਭ ਤੋਂ ਪਹਿਲਾਂ ਤੇ ਆਪਣੇ ਪਿਆਰੇ ਵਤਨ ਪਾਕਿਸਤਾਨ ਲਈ ਦਿਲੋਂ ਦੁਆਵਾਂ। ਰੱਬ ਸੋਹਣਾ ਸਾਡੇ ਪਾਕਿਸਤਾਨ ਨੂੰ ਹਮੇਸ਼ਾ ਕਾਇਮ ਦਾਇਮ ਤੇ ਸਲਾਮਤ ਰੱਖੇ। ਇਸ ਦੀ ਮਿੱਟੀ ਨੂੰ ਅਮਨ, ਖੁਸ਼ਹਾਲੀ ਤੇ ਬਰਕਤ ਅਤਾ ਫਰਮਾਏ। ਸਾਡੇ ਮੁਲਕ ਦੇ ਹਰ ਸ਼ਹਿਰ, ਹਰ ਪਿੰਡ, ਹਰ ਘਰ ਨੂੰ ਸਕੂਨ ਤੇ ਅਮਨ ਦਾ ਗਹਿਵਾਰਾ ਬਣਾ ਦੇ। ਤੇ ਜਿਹੜੇ ਲੋਕ ਇਸ ਵਤਨ ਦੀ ਹਿਫਾਜ਼ਤ ਤੇ ਖਿਦਮਤ ਤੇ ਮਾਮੂਰ ਨੇ, ਉਹਨਾਂ ਨੂੰ ਵੀ ਸਲਾਮਤ ਰੱਖੇ। ਪਾਕਿਸਤਾਨ ਸਿਰਫ ਇੱਕ ਮੁਲਕ ਦਾ ਨਾਂ ਨਹੀਂ, ਇਹ ਸਾਡੇ ਬਜ਼ੁਰਗਾਂ ਦੀਆਂ ਦੁਆਵਾਂ, ਕੁਰਬਾਨੀਆਂ ਤੇ ਉਮੀਦਾਂ ਦਾ ਨਾਂ ਹੈ। ਕਈ ਲੋਕਾਂ ਨੇ ਆਪਣੇ ਘਰ ਛੱਡੇ, ਆਪਣੀ ਜ਼ਮੀਨ ਛੱਡੀ, ਆਪਣੇ ਕਾਰੋਬਾਰ ਛੱਡੇ, ਆਪਣੇ ਰਿਸ਼ਤੇ ਨਾਤੇ ਛੱਡੇ, ਤੇ ਕਈ ਲੋਕਾਂ ਤੇ ਆਪਣੀ ਜਾਨ ਤੱਕ ਵਾਰ ਦਿੱਤੀ ਤਾਂ ਕਿ ਉਹਨਾਂ ਦੀਆਂ ਅਗਲੀਆਂ ਨਸਲਾਂ ਇੱਕ ਆਜ਼ਾਦ ਵਤਨ ਵਿੱਚ ਸਾਹ ਲੈ ਸਕਣ। ਇਸ ਲਈ ਪਾਕਿਸਤਾਨ ਨੂੰ ਯਾਦ ਕਰਨਾ, ਨਾਅਰੇ ਮਾਰਨਾ, ਝੰਡੇ ਲਹਿਰਾਣਾ ਹੀ ਜ਼ਰੂਰੀ ਨਹੀਂ, ਬਲਕਿ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ ਬਜ਼ੁਰਗਾਂ ਨੇ ਦਿੱਤੀਆਂ। ਰੱਬ ਸੋਹਣਾ ਸੱਚਾ ਪਾਕਿਸਤਾਨ ਨੂੰ ਕਿਆਮਤ ਤੱਕ ਕਾਇਮੋ ਦਾਇਮ ਤੇ ਆਬਾਦ ਰੱਖੇ, ਆਮੀਨ। ਪਰ ਅੱਜ ਮੈਂ ਤੁਹਾਡੇ ਨਾਲ ਪਾਕਿਸਤਾਨ ਦੀ ਆਜ਼ਾਦੀ ਨਾਲ ਜੁੜੀ ਇੱਕ ਐਸੀ ਕਹਾਣੀ ਦੀ ਗੱਲ ਕਰਨਾ ਚਾਹੁੰਦੀ ਹਾਂ ਜਿਹੜੀ ਖੁਸ਼ੀ ਦੇ ਨਾਲ ਨਾਲ ਸਾਡੇ ਦਿਲ ਵਿੱਚ ਇੱਕ ਡੂੰਘਾ ਦੁੱਖ ਵੀ ਪੈਦਾ ਕਰਦੀ ਏ। 1947 ਵਿੱਚ ਸਿਰਫ ਇੱਕ ਮੁਲਕ ਨਹੀਂ ਸੀ ਵੰਡਿਆ ਗਿਆ, ਪੰਜਾਬ ਵੰਡਿਆ ਗਿਆ, ਬੰਗਾਲ ਵੰਡਿਆ ਗਿਆ, ਤੇ ਲੋਕਾਂ ਦੇ ਦਿਲ ਵੀ ਵੰਡ ਦਿੱਤੇ ਗਏ। ਪੰਜਾਬ, ਉਹ ਪੰਜਾਬ ਜਿਹੜਾ ਸਦੀਆਂ ਤੋਂ ਇੱਕ ਦੂਜੇ ਨਾਲ ਜੁੜਿਆ ਹੋਇਆ ਸੀ। ਇੱਕ ਪਾਸੇ ਲਾਹੌਰ, ਦੂਜੇ ਪਾਸੇ ਅੰਮ੍ਰਿਤਸਰ, ਇੱਕ ਪਾਸੇ ਗੁਰਦਾਸਪੁਰ, ਦੂਜੇ ਪਾਸੇ ਸਿਆਲਕੋਟ। ਪਿੰਡਾਂ ਦੇ ਰਿਸ਼ਤੇ ਸਨ, ਬਾਜ਼ਾਰਾਂ ਦੇ ਰਿਸ਼ਤੇ ਸਨ, ਜ਼ਮੀਨਾਂ ਦੇ ਰਿਸ਼ਤੇ ਸਨ, ਤੇ ਸਭ ਤੋਂ ਵੱਡਾ ਦਿਲਾਂ ਦਾ ਰਿਸ਼ਤਾ ਸੀ। ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਇਹ ਫਰਕ ਨਹੀਂ ਸੀ ਪਤਾ ਕਿ ਕੱਲ ਨੂੰ ਇੱਕ ਲਕੀਰ ਇਹਨਾਂ ਦੇ ਵਿਚਕਾਰ ਖਿੱਚ ਦਿੱਤੀ ਜਾਵੇਗੀ। ਫਿਰ ਉਹ ਦਿਨ ਆਇਆ, ਨਕਸ਼ੇ ਉੱਤੇ ਇੱਕ ਲਕੀਰ ਖਿੱਚ ਦਿੱਤੀ ਗਈ, ਪਰ ਉਹ ਲਕੀਰ ਸਿਰਫ ਕਾਗਜ਼ ਉੱਤੇ ਨਹੀਂ ਸੀ। ਉਹ ਲਕੀਰ ਕਿਸੇ ਦੇ ਵਿਹੜੇ ਵਿੱਚੋਂ ਲੰਘੀ, ਕਿਸੇ ਦੇ ਖੇਤਾਂ ਵਿੱਚੋਂ ਲੰਘੀ, ਕਿਸੇ ਦੇ ਘਰ ਨੂੰ ਦੋ ਹਿੱਸਿਆਂ ਵਿੱਚ ਵੰਡ ਗਈ, ਤੇ ਕਿਸੇ ਦੇ ਦਿਲ ਉੱਤੇ ਐਸੀ ਲਕੀਰ ਖਿੱਚੀ ਗਈ ਕਿ ਜਿਹੜੀ ਅੱਜ ਤੱਕ ਮਿਟ ਨਹੀਂ ਸਕੀ। ਲੋਕਾਂ ਕੋਲ ਵਕਤ ਬਹੁਤ ਥੋੜਾ ਸੀ। ਕਈ ਲੋਕਾਂ ਨੂੰ ਆਪਣੇ ਆਬਾਈ ਘਰ, ਆਪਣੀ ਜ਼ਮੀਨ, ਆਪਣੇ ਦਰੋ ਦੀਵਾਰ, ਆਪਣੇ ਮਹੱਲੇ, ਆਪਣੇ ਮਜ਼ਹਬੀ ਤੇ ਮੁਕੱਦਸ ਮਕਾਮ ਤੇ ਆਪਣੇ ਗਵਾਂਢੀ ਤੱਕ ਛੱਡ ਕੇ ਤੁਰੰਤ ਟੁਰਨਾ ਪੈ ਗਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਜਿਹੜਾ ਦਰਵਾਜ਼ਾ ਅੱਜ ਬੰਦ ਕਰਕੇ ਉਹ ਜਾ ਰਹੇ ਨੇ, ਉਹਨੂੰ ਦੁਬਾਰਾ ਖੋਲ੍ਹਣ ਵੀ ਆ ਸਕਣਗੇ ਜਾਂ ਨਹੀਂ। ਮਾਵਾਂ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਟੁਰ ਰਹੀਆਂ ਸਨ, ਬੁੱਢੇ ਆਪਣੇ ਪੁੱਤਰਾਂ ਨੂੰ ਲੱਭ ਰਹੇ ਸਨ, ਭੈਣਾਂ ਆਪਣੇ ਭਰਾਵਾਂ ਤੋਂ ਵਿਛੜ ਗਈਆਂ ਸਨ, ਤੇ ਕਈ ਘਰ ਐਸੇ ਸਨ ਜਿੱਥੋਂ ਬੰਦਾ ਗਿਆ ਤੇ ਕਦੇ ਮੁੜ ਕੇ ਨਹੀਂ ਆਇਆ। ਪੰਜਾਬ ਦੀ ਮਿੱਟੀ ਨੇ ਉਹਨਾਂ ਦਿਨਾਂ 'ਚ ਬਹੁਤ ਕੁਝ ਵੇਖਿਆ, ਖੂਨ ਵੇਖਿਆ, ਹਿਜਰਤ ਵੀ ਵੇਖੀ, ਜੁਦਾਈ ਵੀ ਵੇਖੀ, ਤੇ ਉਜੜਦੇ ਹੋਏ ਘਰ ਵੀ ਵੇਖੇ। ਪਰ ਪੰਜਾਬ ਦੀ ਇੱਕ ਖਾਸ ਗੱਲ ਏ, ਇਹ ਮਿੱਟੀ ਦੁੱਖ ਸਹਿ ਕੇ ਵੀ ਲੋਕਾਂ ਨੂੰ ਜੋੜਨ ਦੀ ਤਾਕਤ ਰੱਖਦੀ ਏ। ਅੱਜ ਅਸੀਂ ਸਰਹੱਦ ਦੇ ਇਸ ਪਾਸੇ ਹਾਂ, ਉਸ ਪਾਸੇ ਹੋਰ ਲੋਕ ਆਬਾਦ ਨੇ, ਪਰ ਜ਼ਬਾਨ ਦੇ ਲਫ਼ਜ਼ ਅੱਜ ਵੀ ਸਾਂਝੇ ਨੇ। ਖਾਣ ਪੀਣ ਦੀਆਂ ਕਈ ਆਦਤਾਂ ਅੱਜ ਵੀ ਸਾਂਝੀਆਂ ਨੇ, ਲੋਕ ਗੀਤ ਅੱਜ ਵੀ ਸਾਂਝੇ ਨੇ, ਲੋਰੀਆਂ ਤੇ ਰਸਮਾਂ ਰਿਵਾਜ
ਅੱਜ ਵੀ ਸਾਂਝੇ ਨੇ ਤੇ ਸਭ ਤੋਂ ਵੱਡੀ ਗੱਲ, ਯਾਦਾਂ ਅੱਜ ਵੀ ਸਾਂਝੀਆਂ ਨੇ। 1947 ਦੀ ਵੰਡ ਨੂੰ ਯਾਦ ਕਰਨ ਦਾ ਮਕਸਦ ਨਫ਼ਰਤ ਨੂੰ ਜ਼ਿੰਦਾ ਕਰਨਾ ਨਹੀਂ, ਮਕਸਦ ਇਹ ਹੈ ਕਿ ਅਸੀਂ ਆਪਣੇ ਮਾਜ਼ੀ ਨੂੰ ਭੁਲਾ ਨਾ ਦਈਏ। ਅਸੀਂ ਇਹ ਯਾਦ ਰੱਖੀਏ ਕਿ ਜੰਗਾਂ, ਨਫ਼ਰਤਾਂ ਤੇ ਤਕਸੀਮ ਸਭ ਤੋਂ ਪਹਿਲਾਂ ਆਮ ਬੰਦੇ ਦਾ ਘਰ ਉਜਾੜਦੀਆਂ ਨੇ। ਪੰਜਾਬ ਨੇ ਬਹੁਤ ਵੱਡਾ ਦੁੱਖ ਸਹਿਆ ਹੈ, ਇਸ ਲਈ ਅੱਜ ਜਦੋਂ ਅਸੀਂ ਪਾਕਿਸਤਾਨ ਦਾ ਜਸ਼ਨ ਮਨਾ ਰਹੇ ਹਾਂ ਤਾਂ ਆਪਣੇ ਉਹਨਾਂ ਬਜ਼ੁਰਗਾਂ ਨੂੰ ਵੀ ਯਾਦ ਕਰੀਏ ਜਿਹੜੇ ਖਾਲੀ ਹੱਥ, ਨਮ ਅੱਖਾਂ ਤੇ ਟੁੱਟੇ ਦਿਲ ਲੈ ਕੇ ਇੱਕ ਨਵੇਂ ਵਤਨ ਵੱਲ ਆ ਗਏ ਸਨ। ਉਹਨਾਂ ਕੋਲ ਸ਼ਾਇਦ ਕੁਝ ਵੀ ਨਹੀਂ ਸੀ ਬਚਿਆ, ਪਰ ਇੱਕ ਚੀਜ਼ ਬਚੀ ਸੀ, ਉਮੀਦ, ਤੇ ਉਹੀ ਉਮੀਦ ਪਾਕਿਸਤਾਨ ਦੀ ਬੁਨਿਆਦ ਬਣੀ। ਆਓ ਅੱਜ ਆਪਣੇ ਵਤਨ ਲਈ ਦੁਆ ਕਰੀਏ। ਯਾ ਅੱਲਾ, ਸਾਡੇ ਪਾਕਿਸਤਾਨ ਨੂੰ ਅਮਨ ਦੇ, ਇਤਿਹਾਦ ਦੇ, ਖੁਸ਼ਹਾਲੀ ਦੇ ਤੇ ਸਾਡੇ ਦਿਲਾਂ ਵਿੱਚ ਮੁਹੱਬਤ ਪੈਦਾ ਕਰ। ਸਾਡੇ ਮੁਲਕ ਨੂੰ ਹਰ ਫਿਤਨੇ, ਹਰ ਫਸਾਦ ਤੇ ਹਰ ਮੁਸੀਬਤ ਤੋਂ ਬਚਾ ਕੇ ਰੱਖ ਤੇ ਸੋਹਣਿਆ ਰੱਬਾ, 1947 ਦੇ ਉਹ ਸਾਰੇ ਬੇਗੁਨਾਹ ਇਨਸਾਨ ਜਿਹੜੇ ਇਸ ਵੰਡ ਦੀ ਭੇਂਟ ਚੜੇ, ਉਹਨਾਂ ਉੱਤੇ ਆਪਣੀ ਰਹਿਮਤ ਫਰਮਾ ਤੇ ਸਾਡੇ ਪੰਜਾਬ ਨੂੰ, ਜਿਹੜਾ ਇੱਕ ਵਕਤ ਦੁੱਖ ਦੀ ਇੱਕ ਵੱਡੀ ਦਾਸਤਾਨ ਬਣ ਗਿਆ ਸੀ, ਦੁਬਾਰਾ ਹਮੇਸ਼ਾ ਮੁਹੱਬਤ, ਅਮਨ ਤੇ ਭਾਈਚਾਰੇ ਦੀ ਪਹਿਚਾਣ ਬਣਾ ਦੇ। ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਪਾਇੰਦਾਬਾਦ। ਸਦਾ ਜਿਉਂਦੇ, ਹੱਸਦੇ ਤੇ ਵਸਦੇ ਰਹੋ। ਰੱਬ ਰਾਖਾ।